हाँ जी प्यारे दोस्तों की हाल है। उम्मीद करते हैं सब खैरियत नाल ही होण। ते गल बैठिया बैठिया एक मैनू बड़ी याद आई। गल थोड़ी जी मज़ाहिया भी है। ते जेडे बंदे एक एक रुपये का हिसाब खाण पीण का करते हैं ना दिहाड़ी का, ते उन्हां रहिंदा उन्हां कोल भी कुछ नहीं है। ते गल मैं यारां नाल करता एक बंदा ना चाय पीण का दीवाना, बड़ा ही दीवाना। एक इंटरव्यू वास्ते गया, वो नौकरी करने वास्ते ना एक इंटरव्यू ते गया। ਤੇ ਜਿੱਥੇ ਉਹ ਇੰਟਰਵਿਊ ਦੇਣ ਗਿਆ ਸੀ ਨਾ, ਉੱਥੇ ਸੀ ਲੜਕੀ। ਲੜਕੀ ਨੇ ਉਹ ਲੜਕੇ ਨੂੰ ਪੁੱਛਿਆ ਕਿ ਤੂੰ ਚਾਹ ਪੀਣਾ, ਵੀ ਤੂੰ ਚਾਹ ਪੀਣਾ ਤੇ ਦਿਹਾੜੀ ਦੀ ਕਿੰਨੀ ਚਾਹ ਪੀ ਜਾਂਦਾ। ਉਹਨੇ ਕਿਹਾ ਜੀ ਮੈਂ 20 ਕੱਪ ਦਿਹਾੜੀ ਦੇ ਚਾਹ ਦੇ ਪੀਣਾ। ਤੇ ਲੜਕੀ ਨੇ ਅੱਗੋਂ ਉਹਨੂੰ ਪੁੱਛਿਆ ਵੀ ਦਿਹਾੜੀ ਦੇ ਜਿਹੜੇ ਤੇਰੇ 20 ਕੱਪ ਨੇ ਉਹ ਕਿੰਨੇ ਰੁਪਈਆਂ ਦੇ। ਲੜਕੇ ਨੇ ਕਿਹਾ ਕਿ ਮੈਂ 1000 ਰੁਪਏ ਦੀ ਚਾਹ ਪੀਣਾ ਦਿਹਾੜੀ। ਲੜਕੀ ਟੋਟਲ ਕਰਨ ਲੱਗ ਪਈ, ਮਹੀਨੇ ਦਾ ਸਾਲ ਦਾ। ਉਹਨੇ ਕਿਹਾ ਜੀ ਕਿ ਤੂੰ ਮਹੀਨੇ ਦਾ ਜਿਹੜਾ ਨਾ 30,000 ਦੀ ਚਾਹ ਪੀਣਾ, ਤੇ ਸਾਲ ਦੀ ਤੂੰ ਚਾਹ ਪੀ ਗਿਆ 3,60,000 ਦੀ। ਤੇ ਜੇ ਅਗਰ ਤੂੰ ਇਹ ਚਾਹ ਕੰਟਰੋਲ ਕਰਕੇ ਪੀਤੀ ਹੁੰਦੀ ਨਾ, ਤੇ ਤੂੰ 15 ਸਾਲ ਤੋਂ ਚਾਹ ਪੀ ਰਿਹਾ, 15 ਸਾਲ ਤੋਂ ਤੂੰ ਚਾਹ ਪੀ ਰਿਹਾ ਤੇ 54 ਲੱਖ ਰੁਪਏ ਦੀ ਤੂੰ ਚਾਹ ਪੀ ਗਿਆ। ਤੇ ਇਹ 54 ਲੱਖ ਤੇਰੇ ਕੋਲ ਹੁੰਦਾ ਨਾ, ਤੇ ਤੂੰ BMW ਗੱਡੀ ਲੈ ਸਕਦਾ ਸੀ। ਤੇ ਲੜਕੇ ਨੇ ਲੜਕੀ ਨੂੰ ਸਵਾਲ ਕੀਤਾ। ਉਹਨੇ ਕਿਹਾ ਵੀ ਤੂੰ ਚਾਹ ਪੀਨੀ ਹੈ? ਤੇ ਲੜਕੀ ਉਹਨੂੰ ਕਹਿੰਦੀ ਕਿ ਮੈਂ ਚਾਹ ਨਹੀਂ ਪੀਂਦੀ, ਮੈਂ ਹੱਥ ਟੱਚ ਵੀ ਨਹੀਂ ਚਾਹ ਨੂੰ ਕਰਦੀ। ਤੇ ਉਹਨੇ ਕਿਹਾ ਤੂੰ ਨਹੀਂ ਪੀਂਦੀ ਤੇ ਚੱਲ ਫਿਰ ਮੈਨੂੰ ਇੰਨਾ ਦੱਸ ਵੀ ਤੇਰੀ BMW ਕਿੱਥੇ। ਗੱਲ ਕਰਨ ਦਾ ਤੇ ਉਹਦਾ ਕਹਿਣ ਦਾ ਮਕਸਦ ਇਹ ਹੀ ਕਿ ਜਦੋਂ ਤੁਸੀਂ ਆਪਣੇ ਖਾਣ ਪੀਣ ਦਾ ਹਿਸਾਬ ਕਰਨ ਲੱਗ ਪਓ ਨਾ, ਤੇ ਬਣਦਾ ਕੁਛ ਵੀ ਨਹੀਂ ਗਾ, ਕੱਖ ਵੀ ਨਹੀਂ ਬਣਦਾ। ਬਹਰਹਾਲ ਜਿਹੜਾ ਬਚਦਾ ਉਹੀ ਹੈ ਖਾਧਾ ਪੀਤਾ। ਠੀਕ ਹੈ, ਜ਼ਿੰਦਗੀ ਦੀ ਜ਼ਰੂਰੀਅਤ ਹੈ, ਥੋੜਾ ਬਹੁਤਾ ਜਮ੍ਹਾਂ ਪੂੰਜੀ ਹੋਣੀ ਚਾਹੀਦੀ ਹੈ, ਲੇਕਿਨ ਇੰਨੀ ਵੀ ਨਹੀਂ ਜਮ੍ਹਾਂ ਪੂੰਜੀ ਹੋਣੀ ਚਾਹੀਦੀ ਕਿ ਜਿਹੜਾ ਪੂਰੀ ਲਾਈਫ ਟਾਈਮ ਦਾ ਹੀ ਬੰਦਾ ਹਿਸਾਬ ਕਰਕੇ ਤੇ ਰੱਖ